बिस्मिल्लाह रहमान रहीम। सज्जनों और मित्रों, देश पंजाब ਦੇ ਹਾਲਾਤ ਵੇਖ ਕੇ ਦਿਲ ਲਹੂ ਦੇ ਅਥਰੂ ਹੁੰਦਾ ਹੈ। ਲੱਬੈਕ ਵਾਲਿਆਂ ਦੇ ਇhtiyਾਜੀ ਮਾਰਚ, ਪੁਲਿਸ ਵਾਲਿਆਂ ਦਾ ਰੱਦੇ ਅਮਲ, ਲਾਠੀ ਚਾਰਜ, ਆਂਸੂ ਗੈਸ, ਗੋਲੀਆਂ ਦੇ ਤਸ਼ੱਦਦ ਦਾ ਹਰ ਉਹ ਰਵੱਈਆ ਜਿਹੜਾ ਸਾਨੂੰ ਇਹ ਸੋਚਣ ਤੋਂ ਮਜਬੂਰ ਕਰਦਾ ਹੈ ਕਿ ਅਸੀਂ ਕਿਸ ਸਮਾਜ ਦੇ ਵਾਸੀ ਹਾਂ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਪਹਿਲੀ ਗੱਲ ਤਾਂ ਇਹ ਕਿ ਲੱਬੈਕ ਵਾਲੇ ਇhtਜਾਜ ਦਾ ਪੂਰਾ ਹੱਕ ਰੱਖਦੇ ਨੇ। ਉਹਨੂੰ ਉਂਝ ਵੀ ਆਪਣੀ ਆਵਾਜ਼ ਚੁੱਕਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਜਿਵੇਂ JUI ਜਮੀਅਤ ਅਹਿਦ ਜਾਂ ਫਿਰ ਜਮਾਤ ਇਸਲਾਮੀ ਦੀ ਸਿਆਸੀ ਜਮਾਤ ਨੂੰ ਜਿਹੜੀ ਮਜ਼ਹਬ ਦੀ ਬੁਨਿਆਦ 'ਤੇ ਸਿਆਸਤ ਕਰ ਰਹੀਆਂ ਨੇ। ਲੱਬੈਕ ਵਾਲਿਆਂ ਦੀ ਮਖਸੂਸ ਸੋਚ ਅਤੇ ਮਖਸੂਸ ਸਿਆਸਤ ਉੱਤੇ ਉਨੀ ਤਨਕੀਦ ਕੀਤੀ ਜਾ ਸਕਦੀ ਹੈ ਜਿੰਨੀ JUI ਜਾਂ ਫਿਰ ਜਮੀਅਤ ਅਹਿਦ ਉੱਤੇ। ਇੰਝ ਹੀ ਮਜਲਿਸ ਵਾਤਲ ਮੁਸਲਮੀਨ ਅਤੇ ਦੂਜੀਆਂ ਸ਼ੀਆ ਮਸਲਕ ਜੁੜਤ ਰੱਖਣੀਆਂ ਸਿਆਸੀ ਜਮਾਤਾਂ ਅਤੇ ਸਿਆਸੀ ਕੁਵਤਾਂ, ਇਹ ਸਭ ਜਮਾਤਾਂ ਸਿਆਸਤ ਵੀ ਕਰਦੀਆਂ ਨੇ, ਇhtਜਾਜ ਵੀ ਅਤੇ ਸੜਕਾਂ ਬੰਦ ਕਰਕੇ ਆਪਣੇ ਮੁਤਾਲਬਾਤ ਤਸਲੀਮ ਕਰਨ ਦੇ ਯਤਨ ਵੀ। ਮੈਂ ਇਹ ਨਹੀਂ ਆਖਦਾ ਕਿ ਜਿਹੜਾ ਤਰੀਕਾਕਾਰ ਲੱਬੈਕ ਵਾਲੇ ਇਖਤਿਆਰ ਕੀਤਾ ਜਾਂ ਫਿਰ ਜਿਸ ਤਰ੍ਹਾਂ ਅਚਾਨਕ ਅਜਿਹੇ ਵੇਲੇ ਵਿੱਚ ਸੜਕਾਂ ਉੱਤੇ ਆ ਗਿਆ ਇhtਜਾਜ ਸ਼ੁਰੂ ਕਰਕੇ ਵੱਡੇ ਵੱਡੇ ਦਾਅਵੇ ਵੀ ਸ਼ੁਰੂ ਕਰਤੇ, ਇਹ ਅਮਲ ਦਰੁਸਤ ਹੈ। ਪਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਖਿਆਲ ਕਰਨਾ ਚਾਹੀਦਾ ਹੈ ਕਿ ਰਿਆਸਤ ਨੂੰ ਆਪਣੀ ਲੋਕਾਈ ਨਾਲ ਹਮੇਸ਼ਾ ਉਹ ਰਵੱਈਆ ਇਖਤਿਆਰ ਕਰਨ ਦੀ ਲੋੜ ਹੈ ਜਿਹਦੇ ਵਿੱਚ ਕੰਪਰੋਮਾਈਜ਼ ਦੀ ਜ਼ਿਆਦਾ ਤੋਂ ਜ਼ਿਆਦਾ ਗੁੰਜਾਇਸ਼ ਨਿਕਲ ਸਕੇ। ਹਰ ਜਮਾਤ ਜਾਂ ਸਿਆਸੀ ਤਾਕਤ ਇਹੋ ਚਾਹੁੰਦੀ ਹੈ ਕਿ ਉਹਦੇ ਮੁਤਾਲਬੇ ਪੂਰੇ ਕੀਤੇ ਜਾਣ ਜਾਂ ਫਿਰ ਉਹਨੂੰ ਕਮ ਅਜ਼ ਕਮ ਅਜਿਹੀ ਰਾਹ ਜ਼ਰੂਰ ਦਿੱਤੀ ਜਾਏ ਜਿਹਦੇ ਨਾਲ ਉਹਦਾ ਕਾਰਕੁਨ ਬਦਜ਼ਨ ਨਾ ਹੋਵੇ। ਪਰ ਲੱਬੈਕ ਦੇ ਮਾਮਲੇ ਵਿੱਚ ਸਰਕਾਰ ਨੇ ਜ਼ਰਾ ਵੀ ਲਚਕ ਨਹੀਂ ਵਿਖਾਈ। ਲਚਕ ਵਿਖਾਉਣਾ ਦੂਰ ਦੀ ਗੱਲ, ਅਜਿਹਾ ਰਵੱਈਆ ਇਖਤਿਆਰ ਕੀਤਾ ਜਿਹਦੇ ਨਾਲ ਲੱਬੈਕ ਅਤੇ ਹਕੂਮਤ ਦੇ ਤਰਜ਼ ਅਮਲ 'ਚ ਕੋਈ ਫਰਕ ਨਹੀਂ ਰਿਹਾ। ਸੋਸ਼ਲ ਮੀਡੀਆ ਮੁਤਾਬਕ ਨਾ ਸਿਰਫ ਪੁਲਿਸ ਨੇ ਲੱਬੈਕ ਦੀ ਕਿਆਦਤ ਦੇ ਘਰਾਂ ਉੱਤੇ ਛਾਪੇ ਮਾਰੇ, ਬਲਕਿ ਉਹ ਹੱਦਾਂ ਵੀ ਪਾਰ ਕੀਤੀਆਂ ਜਿਹਦੇ ਮਗਰੋਂ ਕੰਪਰੋਮਾਈਜ਼ ਦੀ ਸੂਰਤ ਹਾਲ ਘੱਟ ਹੀ ਨਿਕਲਦੀ ਹੈ। ਇਹ ਉਸ ਹਕੂਮਤ ਦੀ ਛਤਰ ਛਾਵੇਂ ਹੋ ਰਿਹਾ ਹੈ ਜਿਹਦੀ ਸਰਬਰਾਹ ਮੋਹਤਰਮਾ ਮਰੀਮ ਨਵਾਜ਼ ਹੈ। ਮਰੀਮ ਨਵਾਜ਼ ਨੂੰ ਮੈਂ ਪੰਜਾਬ ਦੀ ਧੀ ਆਖਦਾ ਹਾਂ। ਇਸ ਧਰਤੀ ਦੀ ਰਹਿਤਲ ਅਤੇ ਬੋਲੀ ਲਈ ਇਹਨੇ ਭਰਵੇਂ ਅੰਦਾਜ਼ ਨਾਲ ਆਵਾਜ਼ ਚੁੱਕੀ। ਮੈਂ ਨਹੀਂ ਸਮਝਦਾ ਕਿ ਮਰੀਮ ਨਵਾਜ਼ ਅਜਿਹੀ ਸੋਚ ਦੀ ਹਾਮਲ ਹੋਵੇ ਜਿਹਦੇ ਮੁਤਾਬਕ ਆਪਣੇ ਸਿਆਸੀ ਮੁਖਾਲਫਾਂ, ਮਜ਼ਹਬੀ ਜਮਾਤ ਦੇ ਸਰਬਰਾਹਾਂ ਜਾਂ ਫਿਰ ਉਹਨਾਂ ਲੋਕਾਂ ਦੇ ਘਰ ਦੇ ਬੂਹੇ ਤੋੜਨਾ ਜਾਇਜ਼ ਸਮਝਿਆ ਜਾ ਸਕਦਾ ਹੈ ਜਿਹੜੇ ਤੁਹਾਡੀ ਰਾਏ ਨਾਲ ਇਤਫਾਕ ਨਹੀਂ ਕਰਦੇ। ਇਹਦੇ ਨਾਲ ਨਾਲ ਮੈਂ ਇਹ ਦਾਅਵੇ ਨਾਲ ਆਖ ਸਕਦਾ ਹਾਂ ਕਿ ਲੱਬੈਕ ਦੀ ਕਿਆਦਤ ਦੇ ਘਰ ਦੀਆਂ ਜ਼ਨਾਨੀਆਂ ਦੇ ਖਿਲਾਫ ਹੋਣ ਵਾਲੀ ਕਾਰਵਾਈ ਪੰਜਾਬ ਹਕੂਮਤ ਦੇ ਖਿਲਾਫ ਉਹ ਸਾਜ਼ਿਸ਼ ਹੈ ਜਿਹਦਾ ਮੁੱਲ ਉਹਨੂੰ ਆਪਣੀ ਸਾਖ ਦੇ ਕੇ ਤਾਰਨਾ ਪਏਗਾ। ਸੱਜਣ ਪਿਆਰਿਓ, ਲੱਬੈਕ ਵਾਲਿਆਂ ਦੇ ਇhtਜਾਜ ਉੱਤੇ ਅੱਜ ਬਹੁਤ ਸਾਰੇ ਸਵਾਲਾਤ ਮੌਜੂਦ ਨੇ। ਮੈਂ ਕੱਲ੍ਹ ਵੀ ਆਖਿਆ ਸੀ ਕਿ ਤੁਸੀਂ ਅਚਾਨਕ ਐਡਾ ਵੱਡਾ ਫੈਸਲਾ ਕਰਨ ਦੇ ਨਾਲ ਇਹ ਦਾਅਵਾ ਕਰ ਰਹੇ ਹੋ ਕਿ ਅਸੀਂ ਫਲਸਤੀਨ ਦੇ ਮਜ਼ਲੂਮਾਂ ਨਾਲ ਇਜ਼ਹਾਰੇ ਯਕਜਹਤੀ ਲਈ ਮੈਦਾਨ ਅਮਲ 'ਚ ਆਏ ਹਾਂ। ਕੀ ਤੁਸੀਂ ਇਸ ਤੋਂ ਪਹਿਲਾਂ ਕਦੀ ਵੀ ਇਸ ਤਰ੍ਹਾਂ ਮਾਰਚ ਕੀਤਾ ਜਾਂ ਫਿਰ ਫਲਸਤੀਨ ਦੀ ਇਮਦਾਦ ਲਈ ਕੋਈ ਅਮਲੀ ਕਦਮ ਚੁੱਕਿਆ? ਬਿਲਕੁਲ ਨਹੀਂ। ਤਾਂ ਫਿਰ ਕੀ ਵਜ੍ਹਾ ਹੈ ਕਿ ਤੁਸੀਂ ਭੰਨ ਤੋੜ ਕਰਕੇ ਉਸ ਥਾਵੇਂ ਜਾਣ ਦਾ ਐਲਾਨ ਕਰ ਰਹੇ ਹੋ ਜਿਹੜੀ ਰੈੱਡ ਜ਼ੋਨ ਵਿੱਚ ਵਾਕਿਆ ਹੋਣ ਦੇ ਨਾਲ ਨਾਲ ਪਾਕਿਸਤਾਨੀ ਰਿਆਸਤ ਦੇ ਤਹਫ਼ੁਜ਼ ਦੀ ਅਲਾਮਤ ਵੀ ਹੈ। ਉਹ ਅਮਰੀਕੀ ਸਫਾਰਤਖਾਨਾ ਹੋਵੇ ਜਾਂ ਸਾਡੇ ਦੁਸ਼ਮਣ ਹਿੰਦੁਸਤਾਨ ਦਾ ਸਫਾਰਤਖਾਨਾ, ਇੱਕ ਮੁਅੱਜ਼ਮ ਮੁਲਕ ਹੋਣ ਦੇ ਨਾਤੇ ਇਸ ਕੌਮ ਦੇ ਹਰ ਫਰਦ ਦੀ ਹਿਫਾਜ਼ਤ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਤੁਸੀਂ ਇhtਜਾਜ ਜ਼ਰੂਰ ਕਰੋ। ਇhtਜਾਜ ਦੇ ਹੱਕ ਦਾ ਮੇਰੇ ਤੋਂ ਵੱਡਾ ਵਕੀਲ ਸ਼ਾਇਦ ਹੀ ਕੋਈ ਹੋਵੇ, ਪਰ ਬੇਲੀਓ ਜੇਕਰ ਅਸੀਂ ਫਲਸਤੀਨੀਆਂ ਦੇ ਨਾਲ ਇਜ਼ਹਾਰੇ ਯਕਜਹਤੀ ਕਰਨੀ ਹੈ ਤਾਂ ਫਿਰ ਇਹ ਕੰਮ ਤਾਂ ਮੀਨਾਰ ਪਾਕਿਸਤਾਨ ਵੀ ਹੋ ਸਕਦਾ ਹੈ। ਕੋਈ ਹੋਰ ਅਜਿਹੀ ਥਾਂ ਵੀ ਲੱਭੀ ਜਾ ਸਕਦੀ ਹੈ ਜਿੱਥੇ ਅਸੀਂ ਇਕੱਠੇ ਹੋ ਕੇ ਦੁਨੀਆ ਨੂੰ ਵਿਖਾ ਦਿੰਦੇ ਕਿ ਸਾਡਾ ਫਲਸਤੀਨੀ ਭਰਾਵਾਂ ਨਾਲ ਕਿੰਨਾ ਕੁ ਪਿਆਰ ਹੈ। ਖਾਲੀ ਬੜਕਾ ਮਾਰਨ ਨਾਲ, ਵੱਡੇ ਦਾਅਵੇ ਕਰਨ ਨਾਲ ਜਾਂ ਫਿਰ ਕਿਸੇ ਵੀ ਮਸਲੇ ਨੂੰ ਆਪਣੀ ਮਰਜ਼ੀ ਦੀ ਮਜ਼ਹਬੀ ਤਸ਼ਰੀਹ ਦੇ ਚਾਨਣ ਵਿੱਚ ਵੇਖਣ ਨਾਲ ਮਸਲੇ ਹੱਲ ਨਹੀਂ ਹੁੰਦੇ। ਲੱਬੈਕ ਵਾਲੇ ਤੋਂ ਪਹਿਲਾਂ ਜਮਾਤ ਇਸਲਾਮੀ ਨੇ ਵੀ ਕਰਾਚੀ ਵਿੱਚ ਵੱਡਾ ਇhtਜਾਜ ਕੀਤਾ। ਉੱਥੇ ਲੋਕਾਂ ਦੀ ਵੱਡੀ ਤਾਦਾਦ ਸੀ, ਪਰ ਅਜਿਹੀਆਂ ਤਕਰੀਰਾਂ ਨਹੀਂ ਕੀਤੀਆਂ ਗਈਆਂ ਜਿਵੇਂ ਦੇ ਦਾਅਵੇ ਸਾਡੇ ਲੱਬੈਕ ਵਾਲੇ ਵੀਰਾਂ ਕੀਤੇ। ਬੇਲੀਓ, ਮੈਂ ਸਮਝਦਾ ਹਾਂ ਕਿ ਲੱਬੈਕ ਦੀ ਸਿਆਸੀ ਪੋਜੀਸ਼ਨ ਇੰਨੀ ਮਜ਼ਬੂਤ ਹੋ ਰਹੀ ਹੈ ਕਿ ਜੇਕਰ ਇਹਨੂੰ ਅਕਲ ਅਤੇ ਸ਼ਊਰ ਰੱਖਣ ਵਾਲੀ ਕਿਆਦਤ ਮੁਯੱਸਰ ਆ ਗਈ ਤਾਂ ਯਕੀਨੀ ਤੌਰ 'ਤੇ ਮਜ਼ਹਬੀ ਵੋਟਰ ਦੀ ਸਭ ਤੋਂ ਵੱਡੀ ਤਾਕਤ ਇਹੋ ਜਮਾਤ ਸਾਹਮਣੇ ਬਣ ਕੇ ਆਵੇਗੀ। ਪਰ ਬਦਕਿਸਮਤੀ ਇਹ ਹੈ ਕਿ ਇਹਦੀ ਕਿਆਦਤ ਨੇ ਸਿਆਸੀ ਮਸਲਹਤ ਜਾਂ ਸਿਆਸੀ ਹਾਲਾਤਾਂ ਦਾ ਅਦਰਾਕ ਮਾਮਲਾਤ ਨੂੰ ਸਮਝਣ ਦੀ ਥਾਵੇਂ ਉਹਨਾਂ ਜਜ਼ਬਾਤਾਂ ਦਾ ਸਹਾਰਾ ਲਿਆ ਜਿਹੜੇ ਕਿਸੇ ਗਰੋਹ ਨੂੰ ਵੀ ਵੱਡੀ ਤਾਕਤ ਦੀ ਰਾਹ 'ਤੇ ਪਾ ਸਕਦੇ ਨੇ ਪਰ ਉਹਨੂੰ ਮੰਜ਼ਿਲ ਉੱਤੇ ਨਹੀਂ ਪਾ ਸਕਦੇ। ਲੱਬੈਕ ਵਾਲਿਆਂ ਅੱਜ ਵੀ ਉਹ ਰਵੱਈਆ ਇਖਤਿਆਰ ਕੀਤਾ ਹੈ ਜਿਹੜਾ ਸ਼ੁਰੂ ਵਿੱਚ ਕੀਤਾ ਸੀ। ਇਸ ਜਮਾਤ ਨੇ ਜਿਸ ਤਰਤੀਬ ਨਾਲ ਵੋਟਾਂ ਹਾਸਲ ਕੀਤੀਆਂ, ਜਿਵੇਂ ਆਮ ਕਾਰਕੁਨ ਨੂੰ ਇੰਤਖਾਬੀ ਸਿਆਸਤ ਦਾ ਹਿੱਸਾ ਬਣਾਇਆ, ਉਹ ਯਕੀਨੀ ਤੌਰ 'ਤੇ ਸਰਾਹਨਯੋਗ ਹੈ। ਪਰ ਇਹਦੇ ਨਾਲ ਨਾਲ ਜਿਸ ਗੱਲ ਦੀ ਵੱਡੀ ਲੋੜ ਹੈ ਉਹ ਹਾਲਾਤ ਨੂੰ ਵੇਖਦੇ ਹੋਇਆਂ ਸਿਆਸੀ ਫੈਸਲੇ ਕਰਨਾ ਹੈ। ਅੱਜ ਵੀ ਵੇਲਾ ਹੈ ਕਿ ਤਹਿਰੀਕ-ਏ ਲੱਬੈਕ ਫਜ਼ਲ ਰਹਿਮਾਨ ਦੀ ਸਿਆਸੀ ਸੋਚ ਤੋਂ ਸਬਕ ਸਿੱਖੇ। ਮੈਂ ਜੇਕਰ ਇਮਾਨਦਾਰੀ ਨਾਲ ਗੱਲ ਕਰਾਂ
ਤੇ JUI ਤੇ ਤਹਿਰੀਕੇ ਲਬੈਕ ਵਿੱਚ ਕੋਈ ਵੱਡਾ ਫਰਕ ਨਹੀਂ। ਹੋ ਸਕਦਾ ਹੈ ਕਿ ਤਹਿਰੀਕੇ ਲਬੈਕ ਆਪਣੇ ਵੋਟ ਬੈਂਕ ਪਾਰੋਂ ਉਸ ਤੋਂ 2 ਪੈਰਾਂ ਖਲੋਤੀ ਵਾਰੀ ਦੇਵੇ, ਪਰ JUI ਸਮਝ ਬੂਝ ਦੀ ਸਿਆਸਤ ਕਰਨ ਪਾਰੋਂ ਹਮੇਸ਼ਾ ਆਪਣਾ ਪੂਰਾ ਹਿੱਸਾ ਵਸੂਲਦੀ ਹੈ। ਉਹਦਾ ਵੋਟਰ ਉਹਦੇ ਨਾਲ ਖਲੋਂਦਾ ਹੈ ਤੇ ਐਵਾਨੇ ਹਕੂਮਤ ਦੀਆਂ ਵੱਡੀਆਂ ਤਾਕਤਾਂ ਉਹਦੀ ਅਹਿਮੀਅਤ ਨੂੰ ਤਸਲੀਮ ਕਰਦੀਆਂ ਨੇ। ਲਬੈਕ ਦੀ ਸਿਆਸਤ ਨੂੰ ਬਾਲਗਪਣ ਦਾ ਮੁਜ਼ਾਹਰਾ ਕਰਨ ਦੇ ਨਾਲ ਇਸ ਸ਼ਊਰ ਦੀ ਵੀ ਲੋੜ ਹੈ ਕਿ ਹਰ ਮਸਲਾ ਤਾਕਤ, ਜ਼ੋਰ, ਜ਼ਬਰਦਸਤੀ ਤੇ ਧਮਕੀ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਜੇਕਰ ਇਸ ਜਮਾਤ ਨੇ ਅਗਾਂਹ ਵਧਣਾ ਹੈ, ਪਾਰਲੀਮੈਂਟ ਨੇ ਸਿਆਸੀ ਹਿੱਸਾ ਲੈਣਾ ਹੈ, ਇਸ ਸਿਆਸਤ ਦੀ ਫਲਾਹ ਲਈ ਕੋਈ ਮੁਸਬਤ ਹਿੱਸਾ ਪਾਉਣਾ ਹੈ, ਤਾਂ ਫਿਰ ਉਹਨੂੰ ਆਪਣੇ ਰਵੱਈਏ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਅਖੀਰ ਉੱਤੇ ਮੈਂ ਸਰਕਾਰਾਂ ਨੂੰ ਵੀ ਆਖਾਂਗਾ ਕਿ ਮੌਜੂਦਾ ਵੇਲਾ ਹੋਏ ਜਿਹਦੇ ਵਿੱਚ ਸਾਡੀਆਂ ਸਭੇ ਸਿਆਸੀ ਜਮਾਤਾਂ ਨੂੰ ਅਕਲ ਤੇ ਸ਼ਊਰ ਨਾਲ ਕੰਮ ਲੈਣ ਦੀ ਲੋੜ ਹੈ। ਇੱਕ ਪਾਸੇ ਹਿੰਦੁਸਤਾਨ ਸਾਨੂੰ ਲਲਕਾਰ ਰਿਹਾ ਹੈ ਤੇ ਦੂਜੇ ਪਾਸੇ ਅਫਗਾਨਿਸਤਾਨ ਵਿੱਚੋਂ ਵੀ ਕੁਝ ਚੰਗੀਆਂ ਖਬਰਾਂ ਨਹੀਂ ਆ ਰਹੀਆਂ। ਇਹਦੇ ਨਾਲ ਅਸੀਂ ਆਪਣੇ ਮੁਲਕ ਦੇ ਅੰਦਰ ਹੀ ਇੰਨੇ ਮੁਆਜ਼ ਖੋਲੀ ਬੈਠੇ ਹਾਂ ਜਿਹਦਾ ਨੁਕਸਾਨ ਮੁਲਕੀ ਵਾਧਾ ਤੇ ਇਤਿਹਾਦ ਨੂੰ ਹੋ ਸਕਦਾ ਹੈ। ਅਸੀਂ ਕਿਸੇ ਥਾਵੇਂ ਸਿਆਸੀ ਜਮਾਤਾਂ, ਸਿਆਸੀ ਮੁਖਾਲਫਾਂ ਤੇ ਆਪਣੇ ਖਤਰਾ ਬਣਨ ਵਾਲਿਆਂ ਨੂੰ ਰਿਲੀਫ ਦੇਣ ਲਈ ਤਿਆਰ ਹੀ ਨਹੀਂ। ਹੋਰ ਤੇ ਹੋਰ ਸਾਡੀ ਸਰਕਾਰ ਵਿੱਚ ਬੈਠੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਸਰਕਾਰ ਬਣਾਉਣ ਵਾਲੇ ਇਤਿਹਾਦ ਨੂੰ ਤੋੜਨਾ ਚਾਹੁੰਦੇ ਨੇ। ਬਹਰਹਾਲ ਇਹਨਾਂ ਨਾਜ਼ੁਕ ਹਾਲਾਤਾਂ ਵਿੱਚ ਤੁਹਾਨੂੰ ਆਪਣੀਆਂ ਨਾਕ ਕੁਰਬਾਨ ਕਰਕੇ ਸਿਰਫ ਔਰ ਸਿਰਫ ਮੁਲਕੀ ਮਫਾਦਾਂ ਦੀ ਫਿਕਰ ਕਰਨੀ ਚਾਹੀਦੀ ਹੈ। ਇਹ ਸਿਆਸਤ ਇੰਝ ਹੀ ਚੱਲਦੀ ਰਹੇਗੀ ਤੇ ਵੇਲੇ ਦਾ ਫੇਰ ਕਦੀ ਤੁਹਾਨੂੰ ਆਪੋਜੀਸ਼ਨ 'ਚ ਲੈ ਜਾਏਗਾ ਤੇ ਕਦੀ ਤੁਸੀਂ ਉਸ ਰਾਜ ਸਿੰਘਾਸਣ ਉੱਤੇ ਬਹੋਗੇ ਜਿੱਥੇ ਸਾਰੇ ਇਖਤਿਆਰ ਤੁਹਾਡੇ ਹੱਥ 'ਚ ਹੋਣਗੇ। ਵੇਲਾ ਇੱਕੋ ਜਿਹਾ ਨਹੀਂ ਰਹਿੰਦਾ। ਕੱਲ੍ਹ ਦੇ ਹਾਕਮ ਅੱਜ ਕੈਦੀ ਨੇ ਤੇ ਕੱਲ੍ਹ ਦੇ ਕੈਦੀ ਅੱਜ ਦੇ ਹਾਕਮ। ਇਹ ਜ਼ਰੂਰੀ ਨਹੀਂ ਕਿ ਜਿਹੜੇ ਅੱਜ ਹੁਕਮਰਾਨ ਨੇ ਤਾਕਤ ਹਮੇਸ਼ਾ ਇਹਨਾਂ ਦੇ ਹੱਥ 'ਚ ਰਹਿਣੀ ਹੈ। ਹੋ ਸਕਦਾ ਹੈ ਵੇਲੇ ਦਾ ਫੇਰ ਉਹਨਾਂ ਨੂੰ ਫਿਰ ਇੱਕ ਵਾਰੀ ਬਰਸਰਾ ਇਕਦਾਰ ਲੈ ਆਵੇ ਜਿਹੜੇ ਅੱਜ ਦੇ ਮਜ਼ਲੂਮ ਨੇ। ਲਿਹਾਜ਼ਾ ਹਰ ਫੈਸਲਾ ਕਰਨ ਲੱਗਿਆ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਹੋ ਸਕਦਾ ਹੈ ਕਾਨੂੰਨ ਦੀ ਇਹੋ ਡਾਂਗ ਕੱਲ੍ਹ ਤੁਹਾਡੇ ਤੇ ਸਾਡੇ ਮੋਹਰੇ ਉੱਤੇ ਵਰਦੀ ਹੋਵੇ। ਬਹਰਹਾਲ ਮੈਨੂੰ ਮਰੀਅਮ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਨੇ। ਇਹਨਾਂ ਉਮੀਦਾਂ ਵਿੱਚ ਇਹ ਆਸ ਹੈ ਕਿ ਉਹ ਹਰ ਮਸਲੇ ਨੂੰ ਤਾਕਤ ਤੇ ਗੁੱਸੇ ਨਾਲ ਹੱਲ ਕਰਨ ਦੀ ਸੋਚ ਇਖਤਿਆਰ ਨਹੀਂ ਕਰਨਗੀਆਂ। ਉਹਨਾਂ ਮਸ਼ੀਰਾਂ ਤੋਂ ਕਿਨਾਰਾ ਕਰਨਗੀਆਂ ਜਿਹੜੇ ਹਰ ਮਸਲੇ ਨੂੰ ਡਾਂਗ ਸੁੱਟ ਨਾਲ ਹੱਲ ਕਰਨ ਦਾ ਮਸ਼ਵਰਾ ਦਿੰਦੇ ਨੇ। ਸੱਜਣ ਬੇਲੀਓ, ਗੱਲਾਂ ਹੋਰ ਵੀ ਬਹੁਤ ਸਨ ਪਰ ਕੁਝ ਤਬੀਅਤ ਨਾਸਾਜ਼ ਹੈ, ਕੁਝ ਹਾਲਾਤ ਨੇ ਪਰੇਸ਼ਾਨ ਕੀਤਾ ਹੋਇਆ ਹੈ। ਇਸ ਉਮੀਦ ਤੇ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੀਆਂ ਸਿਆਸੀ ਜਮਾਤਾਂ ਦੇ ਆਗੂਆਂ ਨੂੰ ਸ਼ਿੱਦਤ ਪਸੰਦੀ ਥਾਵੇਂ ਪਿਆਰ ਤੇ ਮੁਹੱਬਤ ਨਾਲ ਮਸਾਇਲ ਹੱਲ ਕਰਨ ਦੀ ਤੌਫੀਕ ਦੇਵੇ। ਮੈਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ। ਵਸਦਾ ਰਵੇ ਮੇਰਾ ਸੋਹਣਾ ਪੰਜਾਬ ਤੇ ਵਸਦੇ ਰਹਿਣ ਮੇਰੇ ਸੋਹਣੇ ਪੰਜਾਬ ਦੇ ਵਸਣ ਵਾਲੇ। ਸ਼ਾਦ ਰਵੋ, ਸੁਖੀ ਵਸੋ।